ਜਿਹੜੇ ਲੋਕ ਪਹਿਲਾਂ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਨਸ਼ਾ 'ਚ ਮਾਰਦੇ ਰਹੇ, ਸਿੱਧੇ ਰੂਪ 'ਚ ਫੇਕ ਐਨਕਾਊਂਟਰਸ ਦੇ ਵਿੱਚ ਮਾਰਦੇ ਰਹੇ, ਜੇ ਉਸ ਵਕਤ ਇਕੱਠੇ ਸੀ, ਆ ਹੁਣ ਕੱਲ ਤੱਕ ਇਕੱਠੇ ਸੀ, ਇਹ ਅੱਜ ਵੀ ਇਕੱਠੇ ਨੇ। ਸਿਰਫ ਇਹਨਾਂ ਨੇ ਇਹ ਦੇਖਣਾ ਕਿ ਕਿੰਨੀਆਂ ਕਿੰਨੀਆਂ ਵੋਟਾਂ ਕਿਹੜੇ ਕਿਹੜੇ ਰਸਤੇ ਝੂਠ ਬੋਲ ਕੇ ਸਾਨੂੰ ਮਿਲਦੀਆਂ ਨੇ, ਉਹਨਾਂ ਨੇ ਉਹ ਰਸਤੇ ਸਿਰਫ ਬਦਲਣੇ ਨੇ, ਹੋਣਗੇ ਇੱਕ ਹੀ। ਜਿਹੜੇ ਪਾਰਲੀਮੈਂਟ ਤੋਂ ਬਾਹਰ ਆ ਕੇ ਵੀ, ਕੈਬਨਿਟ ਤੋਂ ਬਾਹਰ ਆ ਕੇ ਵੀ ਕਹਿੰਦੇ ਨੇ ਕਿ ਕਾਨੂੰਨ ਚੰਗੇ ਨੇ, ਕਿਸਾਨੀ ਕਾਨੂੰਨ, ਉਹ ਝੂਠ ਕਿਉਂ ਬੋਲਦੇ ਨੇ ਕਿ ਅਸੀਂ ਅੰਦਰ ਇਹਨਾਂ ਦਾ ਵਿਰੋਧ ਕੀਤਾ ਸੀ। ਇਹਨਾਂ ਨੇ ਸਿਰਫ ਬੀਜੇਪੀ ਨਾਲ ਸਮਝੌਤਾ ਕੀਤਾ ਹੈ ਕਿ ਅਸੀਂ ਵੋਟਾਂ ਲੈ ਕੇ ਫਿਰ ਤੁਹਾਡੇ ਹੋ ਜਾਾਂਗੇ, ਸਾਨੂੰ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਿਓ। ਹੁਣ ਆਮ ਆਦਮੀ ਪਾਰਟੀ ਦੀ ਸਪੋਰਟ ਨਾ ਕਰਨ ਤੁਰ ਪਿਓ ਦੁਬਾਰਾ। ਉਹਨਾਂ ਨੂੰ ਚਾਹੀਦਾ ਹੈ ਕਿ ਜਿਵੇਂ ਉਹ ਬਾਦਲਾਂ ਨੂੰ ਸਮਝ ਗਏ ਨੇ, ਜਿਵੇਂ ਉਹ ਕਾਂਗਰਸ ਨੂੰ ਸਮਝ ਗਏ ਨੇ, ਜਿਵੇਂ ਉਹ ਬੀਜੇਪੀ ਨੂੰ ਸਮਝ ਗਏ ਨੇ, ਉੱਦਾਂ ਹੀ ਆਪ ਨੂੰ ਵੀ ਸਮਝ ਜਾਣ। ਉਹ ਪਹਿਲਾਂ ਵੀ ਵਾਅਦਾ ਕਰਕੇ ਗਿਆ ਸੀ ਵੀ ਮੇਰੀ ਸਰਕਾਰ ਬਣਾਓ ਤਾਂ ਮੈਂ ਦੂਜੇ ਦਿਨ ਹੀ ਮਜੀਠੀਏ ਨੂੰ ਅੰਦਰ ਕਰਾਂਗਾ। ਉਹ ਜਗਦੀਸ਼ ਭੋਲੇ ਨੇ ਕਿਹਾ ਸੀ ਕਿ ਸਭ ਤੋਂ ਵੱਡਾ ਜਿਹੜਾ ਸਰਗਨਾ ਹੈ ਉਹ ਵਿਕਰਮ ਮਜੀਠੀਆ ਹੈ। ਅਸੀਂ ਤਾਂ ਡਿਲੀਟ ਨਹੀਂ ਕੀਤੀ, ਸਾਨੂੰ ਤਾਂ ਉਹਨੇ ਡਰਾਇਆ ਨਹੀਂ, ਨਾ ਅਸੀਂ ਡਰੇ ਹਾਂ। ਪਰ ਕੇਜਰੀਵਾਲ ਤੇ ਸਾਡੇ 'ਚ ਇਹ ਫਰਕ ਹੈ, ਕੇਜਰੀਵਾਲ ਨੇ ਮਾਫੀ ਮੰਗੀ ਸੀ, ਉਹ ਫਿਰ ਇੱਕ ਧੋਖਾ ਕਰਨ ਲਈ ਪੰਜਾਬ ਦੇ ਲੋਕਾਂ 'ਚ ਆਇਆ ਹੈ। ਮੈਂ ਉਹਦਾ ਚੋਣਾਂ 'ਚ ਆਉਣ ਦਾ ਤਾਂ ਮੈਂ ਵਿਰੋਧ ਨਹੀਂ ਕਰਦਾ, ਪਰ ਮੈਂ ਇਸ ਗੱਲ ਦਾ ਵਿਰੋਧ ਕਰਦਾ ਕਿ ਵਾਇਆ ਹੋ ਕੇ ਨਾ ਆਇਆ ਕਰੋ। ਮਸ਼ਹੂਰੀ ਤਾਂ ਲਓ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚੋਂ ਤੇ ਲੜ ਲਓ ਇਲੈਕਸ਼ਨਾਂ, ਇਹ ਤਾਂ ਕੇਜਰੀਵਾਲ ਦੀ ਅਗਲੀ ਕਾਪੀ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਸਿੱਖਾਂ ਦਾ ਪਾਵਨ ਸਥਾਨ ਜਿੱਥੇ ਛੋਟੀਆਂ ਜਿੰਦਾਂ ਨੇ ਮਹਾਨ ਵੱਡਾ ਸਾਕਾ ਕਰ ਦਿਖਾਇਆ, ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੌਜੂਦ ਹਾਂ। ਮੀਰੀ ਪੀਰੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਅਤੇ ਹੋਰ ਜਿੰਨੇ ਵੀ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ TV 84 ਦਾ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਲੰਬੇ ਸਮੇਂ ਤੋਂ TV 84 ਕੌਮ ਦੀ ਆਵਾਜ਼ ਜਿਹੜੀ ਹੈ ਉਹ ਅਮਰੀਕਾ 'ਚ ਰਹਿ ਕੇ ਵੀ ਚੁੱਕ ਰਿਹਾ ਹੈ, ਤੇ ਮੈਂ ਬਿਲਕੁਲ ਰਿਣੀ ਹਾਂ ਇਸ ਗੱਲ ਦਾ। ਹੁਕਮ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਸੰਗਤ ਦਾ ਸਵਾਲ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਫਤਿਹਗੜ੍ਹ ਸਾਹਿਬ ਦੇ ਛੋਟੇ ਸਾਹਿਬਜ਼ਾਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਤਾਂ ਉਸ ਸਮੇਂ ਦੇ ਦਰਮਿਆਨ ਜਿਹੜਾ ਸੀ ਰਾਜਸੀ ਹਾਲਾਤਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ, ਤਾਂ ਅੱਜ ਜਿਹੜਾ ਬਾਦਲ ਦਲ ਲੰਬੇ ਸਮੇਂ ਤੋਂ ਕਾਬਜ਼ ਕਹਿ ਸਕਦੇ ਕਿ ਪੰਜਾਬ ਦੇ ਉੱਪਰ ਹੋਇਆ, ਪਰਿਵਾਰਵਾਦ ਨੇ ਆਪਣਾ ਗਲਬਾ ਪਾਇਆ, ਤਾਂ ਉਸ ਦੀ ਆਲੋਚਨਾ ਵੀ ਕੀਤੀ ਗਈ। 2022 ਨੂੰ ਲੈ ਕੇ ਜਿਹੜਾ ਸੀ ਰੂਪ ਰੇਖਾ ਵੀ ਦੱਸੀ ਗਈ, ਇਸ ਬਾਰੇ ਕੀ ਮੰਨਦੇ ਹੋ? ਦੇਖੋ, ਅਸੀਂ ਸ਼ੁਰੂ ਤੋਂ ਹੀ ਇੱਕ ਗੱਲ ਕਹਿੰਦੇ ਹਾਂ ਜੋ ਸਾਨੂੰ ਸਾਡੇ ਗੁਰੂ ਕਹਿ ਗਏ ਨੇ ਕਿ ਸਿੱਖਾਂ ਦੀ ਧਰਮ ਤੇ ਸਿਆਸਤ ਦੂਰ ਦੂਰ ਨਹੀਂ ਹੈਗੀਆਂ, ਉਹ ਇੱਕ ਦੂਜੇ ਦੇ ਸੁਮੇਲ ਦੇ ਰੂਪ ਵਿੱਚ ਚਲਦੀਆਂ ਨੇ। ਸੋ ਫਤਿਹਗੜ੍ਹ ਸਾਹਿਬ ਚਾਹੇ ਅਸੀਂ ਅੰਮ੍ਰਿਤਸਰ ਸਾਹਿਬ ਹੋਈਏ, ਚਾਹੇ ਦਿੱਲੀ ਹੋਈਏ, ਜਿੱਥੇ ਵੀ ਹੋਈਏ, ਉੱਥੇ ਸਿੱਖ ਦੀ ਜਿਹੜੀ ਸਿਧਾਂਤਕ ਪਕੜ ਹੈ ਜਾਂ ਉਹਨਾਂ ਨੂੰ ਜੋ ਆਪਣੇ ਪੈਗੰਬਰਾਂ ਤੋਂ ਸੰਦੇਸ਼ ਮਿਲਿਆ ਹੈ ਜਾਂ ਹੁਕਮ ਮਿਲਿਆ ਹੈ, ਉਹ ਇਹ ਹੈ ਕਿ ਧਰਮ ਤੇ ਸਿਆਸਤ ਨੂੰ ਨਾਲ ਨਾਲ ਰੱਖ ਕੇ ਚੱਲਣਾ ਹੈ। ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਸਿਆਸਤ ਧਰਮ ਉੱਪਰ ਭਾਰੂ ਨਾ ਹੋਵੇ, ਧਰਮ ਸਿਆਸਤ ਉੱਪਰ ਭਾਰੂ ਹੋ ਕੇ ਚੱਲੇ। ਸੋ ਉਸੇ ਸਿਧਾਂਤ ਦੇ ਮੁਤਾਬਕ ਅਸੀਂ ਪਹਿਲਾਂ ਵੀ ਤੇ ਅੱਜ ਤਾਂ ਕੀਤਾ ਕਿਉਂਕਿ ਜਿਹੜਾ ਯੁੱਧ ਹੈ ਉਹਦਾ ਥੋੜ੍ਹਾ ਜਿਹਾ ਤਰੀਕਾ ਬਦਲਿਆ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਯੁੱਧ ਕੀਤਾ ਹੈ ਜ਼ੁਲਮ ਦੇ ਖਿਲਾਫ, ਅਸੀਂ ਵੀ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ। ਸਾਡੇ ਟਾਈਮ 'ਤੇ ਜਿਹੜਾ ਉਹ ਯੁੱਧ ਹੈ ਉਹ ਵੋਟ ਪਰਚੀ ਰਾਹੀਂ ਫੈਸਲਾ ਹੁੰਦਾ ਹੈ। ਸੋ ਅਸੀਂ ਲੋਕਾਂ ਨੂੰ ਤਿਆਰ ਕਰਦੇ ਹਾਂ, ਅਤੇ ਉਹ ਜਿਹੜੀ ਵੋਟ ਪਰਚੀ ਵਾਲਾ ਸਮਾਂ ਹੈ ਉਹ ਨੇੜੇ ਹੋਣ ਕਰਕੇ ਜਿਹੜਾ ਤੁਹਾਨੂੰ ਲੱਗਿਆ ਕਿ ਅਸੀਂ ਸਿਆਸਤ ਦੀਆਂ ਗੱਲਾਂ ਕੀਤੀਆਂ ਨੇ, ਸੋ ਉਹ ਕਰਨੀਆਂ ਜ਼ਰੂਰੀ ਸੀ, ਕਿਉਂਕਿ ਅਸੀਂ ਰਣ ਤੱਤੇ ਦੇ ਵਿੱਚ ਆਪਣੇ ਉਮੀਦਵਾਰ ਇੱਕ ਪਾਸੇ ਨਸ਼ੇ ਵਾਲੇ ਨੇ, ਇੱਕ ਪਾਸੇ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਨੇ, ਇੱਕ ਪਾਸੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੇ ਨੇ, ਇੱਕ ਪਾਸੇ ਝੂਠੇ ਵਾਅਦੇ ਕਰਨ ਵਾਲੇ ਨੇ, ਇੱਕ ਪਾਸੇ ਹੁਣ ਕਈਆਂ ਨੂੰ ਨਾਲ ਲੈ ਕੇ ਹਿੰਦੂਤਵੀ ਸਟੇਟ ਬਣਾਉਣ ਵਾਲੀ, ਐਲਾਨ ਕਰਨ ਵਾਲੀ RSS BJP ਆ ਰਹੀ ਹੈ। ਉਹਨਾਂ ਦੇ ਵਿੱਚ ਜਿਨ੍ਹਾਂ ਕੋਲ ਨਸ਼ਿਆਂ ਤੋਂ ਕਮਾਇਆ ਹੋਇਆ ਬਹੁਤ ਜ਼ਿਆਦਾ ਧਨ ਹੈ, ਉਹਦੇ ਮੁਕਾਬਲੇ ਅਸੀਂ ਆਪਣੇ ਗਰੀਬ ਪਰ ਸੱਚੇ ਉਮੀਦਵਾਰ ਭੇਜਣੇ ਨੇ। ਇਸ ਲਈ ਜਿਹੜੀ ਆ ਲੜਾਈ ਦਾ ਐਲਾਨ ਸੀ
ਉਹ ਕਰਨਾ ਅੱਜ ਜ਼ਰੂਰੀ ਸੀ, ਕਿਉਂਕਿ ਸਾਡੇ ਬਾਬੇ, ਸਾਡੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਇਹੀ ਸਿਖਾ ਕੇ ਗਏ ਸੀ ਕਿ ਜਦੋਂ ਤੱਕ ਜ਼ੁਲਮ ਦਾ ਨਾਸ਼ ਨਾ ਹੋਵੇ ਤੁਸੀਂ ਲੜਦੇ ਰਹੋ। ਤਰੀਕਾ ਬਦਲ ਸਕਦਾ ਹੈ ਪਰ ਸਿਧਾਂਤ ਨਹੀਂ ਬਦਲ ਸਕਦਾ। ਲੰਬੇ ਸਮੇਂ ਤੋਂ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਨੇ ਪੰਜਾਬ ਪ੍ਰਤੀ ਕੌੜੀਆਂ ਕੁਸੈਲੀਆਂ ਰਹੀਆਂ ਨੇ। ਮੌਜੂਦਾ ਸਮੇਂ ਦੇ ਵਿੱਚ ਵੀ ਕੁਝ ਧਿਰਾਂ ਮਹਿਸੂਸ ਕਰਦੀਆਂ ਨੇ ਕਿ ਅਸੀਂ ਗੁਲਾਮ ਆ, ਕਿ ਅੱਜ ਉਹਨਾਂ ਤੋਂ ਨਿਜਾਤ ਪਾਉਣ ਵਾਸਤੇ ਜਿਹੜੀਆਂ ਰਾਜਸੀ ਪਾਰਟੀਆਂ ਦਾ ਲਗਾਤਾਰ ਪੰਜਾਬ ਦੇ ਲੋਕਾਂ ਦੇ ਉੱਪਰ ਗਲਬਾ ਪਿਆ ਹੋਇਆ ਹੈ ਕਿ ਉਹਦੇ ਤੋਂ ਲੋਕ ਨਿਜਾਤ ਪਾਉਣਾ ਚਾਹੁੰਦੇ ਨੇ। ਜੇ 2022 ਦੇ ਵਿੱਚ ਤੁਸੀਂ ਆਪਣੇ ਕੈਂਡੀਡੇਟ ਅਨਾਉਂਸ ਕਰਦੇ ਹੋ ਤਾਂ ਕੀ ਲੋਕ ਤੁਹਾਨੂੰ ਸਮਰਥਨ ਕਰਨਗੇ ਪੂਰਾ? ਦੇਖੋ, ਅਸੀਂ ਤਾਂ ਇਸੇ ਆਸ ਨਾਲ ਹਰ ਵਾਰ ਮੈਦਾਨ 'ਚ ਰਹਿੰਦੇ ਹਾਂ ਤੇ ਇਸ ਵਾਰ ਥੋੜ੍ਹਾ ਜ਼ਿਆਦਾ ਹੈ, ਕਿਉਂਕਿ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਨੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਵੀ ਤੇ ਸਾਰੇ ਦੇਸ਼ ਵਿੱਚ ਵੀ, ਜਿਹਦੇ ਨਾਲ ਲੋਕਾਂ ਦੇ ਵਿੱਚ ਅਹਿਸਾਸ ਹੋਇਆ ਤੇ ਸੋਸ਼ਲ ਮੀਡੀਆ ਰਾਹੀਂ ਉਹ ਘਰ ਘਰ ਪਹੁੰਚੀ ਹੈ ਗੱਲ ਕਿ ਜ਼ਿੰਮੇਵਾਰੀ ਤੋਂ ਆਪਣੀ ਤੋਂ ਕੰਮ ਲੈਣਾ ਚਾਹੀਦਾ ਹੈ। ਸੋ ਅਸੀਂ ਇਸ ਵਾਰੀ ਜ਼ਿਆਦਾ ਆਸ ਇਸ ਲਈ ਰੱਖਦੇ ਹਾਂ ਕਿ 99 ਤੋਂ ਬਾਅਦ ਇੱਕ ਐਸਾ ਸਮਾਂ ਆਇਆ ਜਦੋਂ ਪੰਜਾਬ ਦੇ ਲੋਕਾਂ 'ਚ ਜਾਗਰੂਕਤਾ ਆਈ ਹੈ ਕਿ ਸਾਡਾ ਫਰਜ਼ ਕੀ ਹੈ। ਸੋ ਅਸੀਂ ਤਾਂ ਆਪਣਾ ਫਰਜ਼ ਗੁਰੂ ਆਸ਼ੇ ਮੁਤਾਬਕ, ਜਿਵੇਂ ਕਿ ਆਪ ਜੀ ਨੂੰ ਪਤਾ ਕਿ ਸਾਡੇ ਪ੍ਰਧਾਨ ਸਾਹਿਬ ਸਿਮਰਜੀਤ ਸਿੰਘ ਮਾਨ ਆਪਣੇ DIG ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਘੋਲ ਦੇ ਵਿੱਚ ਲੱਗੇ ਨੇ ਤੇ ਉਹਨਾਂ ਦੀ ਮਹਿਜ ਉਮਰ 38-39 ਸਾਲ ਸੀ ਤੇ ਅੱਜ ਉਹਨਾਂ ਦੀ ਉਮਰ 77 ਸਾਲ ਤੋਂ ਉੱਪਰ ਹੋ ਚੁੱਕੀ ਹੈ, ਫਿਰ ਵੀ ਉਹ ਲੱਗੇ ਹੋਏ ਨੇ। ਸੋ ਇਹ ਜ਼ਰੂਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਸ ਵਾਰ ਜਿਹੜਾ ਜ਼ਿੰਮੇਵਾਰੀ ਦਾ ਅਹਿਸਾਸ ਹੈ ਉਹ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪ੍ਰਤੱਖ ਰੂਪ 'ਚ ਸਾਹਮਣੇ ਆ ਰਿਹਾ ਹੈ, ਜਿਹਦੇ ਵਿੱਚ ਕਿਸਾਨ ਅੰਦੋਲਨ ਵੀ ਸਹਾਈ ਹੋਇਆ ਤੇ ਪਿਛਲੀਆਂ ਹਾਲਾਤਾਂ ਤੇ ਖਾਸ ਕਰ ਸੋਸ਼ਲ ਮੀਡੀਆ ਜਿਹੜਾ ਹੈ ਉਹਨੇ ਲੋਕਾਂ ਦੇ ਤੱਕ ਹਰ ਇੱਕ ਗੱਲ ਜਿਹੜੀ ਮਿੰਟਾਂ ਸਕਿੰਟਾਂ ਵਿੱਚ ਪਹੁੰਚਾ ਕੇ ਉਹਨਾਂ ਨੂੰ ਅਹਿਸਾਸ ਕਰਾਇਆ ਹੈ। ਸੋ ਅਸੀਂ ਪਹਿਲਾਂ ਵੀ ਆਸਮਾਨ ਸੀ, ਹੁਣ ਥੋੜ੍ਹਾ ਜ਼ਿਆਦਾ ਆਸਮਾਨ ਦਾ। ਪ੍ਰੋਫੈਸਰ ਸਾਹਿਬ, ਜਦੋਂ ਵੀ ਚੋਣਾਂ ਆਉਂਦੀਆਂ ਤਾਂ ਇੱਕ ਅਹਿਮ ਮੁੱਦਾ ਰਹਿੰਦਾ ਸੀ, ਡਰੱਗ ਦਾ ਮਸਲਾ ਰਹਿੰਦਾ ਸੀ। ਉਹ ਡਰੱਗ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਇੱਕ ਕੇਜਰੀਵਾਲ ਨੇ ਵੀ ਜਿਹੜਾ ਸੀਗਾ ਉਹਦੇ ਉੱਪਰ ਵੀ ਮਾਣਹਾਨੀ ਦਾ ਕੇਸ ਮਜੀਠੀਆ ਦੇ ਵੱਲੋਂ ਪਾਇਆ ਜਾਂਦਾ ਤਾਂ ਕੇਜਰੀਵਾਲ ਭਾਵੇਂ ਗੋਡੇ ਟੇਕ ਦਿੰਦੇ ਨੇ, ਮਾਫੀ ਮੰਗ ਲੈਂਦੇ ਉਹਨਾਂ ਕੋਲੋਂ, ਪਰ ਇਸ ਵਾਰ ਜਿਹੜਾ ਸੀ CM ਚੰਨੀ ਔਰ ਉਹਨਾਂ ਦਾ ਜਿੰਨਾ ਵੀ ਧੜਾ ਸੀਗਾ ਉਹਨਾਂ ਦੇ ਵੱਲੋਂ ਮਜੀਠੀਆ ਨੂੰ ਲੈ ਕੇ ਘੇਰਿਆ ਗਿਆ, FIR ਦਰਜ ਕਰਵਾਈ ਗਈ। ਮਜੀਠੀਆ ਭਾਵੇਂ ਇਸ ਵੇਲੇ ਭਗੌੜੇ ਨੇ, ਤਾਂ ਕੀ ਲੱਗਦਾ ਕਿ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ, ਜਾਂ ਇਹ ਰਲੇ ਹੱਥ ਨੇ, ਆਪਸ ਦੇ ਵਿੱਚ ਹੱਥ ਰਲੇ ਹੋਏ ਨੇ? ਕਾਰਨ ਕੀ ਮੰਨਦੇ ਹੋ ਇਹਦੇ ਵਿੱਚ? ਦੇਖੋ, ਕਾਰਨ ਤਾਂ ਕਈ ਨੇ। ਮੁੱਖ ਕਾਰਨ ਇਹੀ ਹੈ ਕਿ ਹੁਕੂਮਤ ਜਿਹੜੀ ਦਿੱਲੀ ਬੈਠੀ ਹੈ, ਜਿਹੜੀ ਪੰਜਾਬ ਦੇ ਵਿੱਚ ਅੰਦਰ ਖਾਤੇ ਬੈਠੀ ਹੈ, ਉਹਦਾ ਵੱਡਾ ਹਿੱਸਾ ਜਿਹੜਾ ਹੈ ਉਹ ਆਪਸ ਵਿੱਚ ਆਪਣੇ ਕੁਕਰਮਾਂ ਕਰਕੇ ਇਕੱਠਾ ਹੈ ਤੇ ਉਹਨਾਂ ਕੁਕਰਮਾਂ 'ਚ ਉਹ ਨਸ਼ਾ ਜਿਹੜਾ ਹੈ ਵੱਡਾ ਕੁਕਰਮ ਹੈ ਅੱਜ ਦੇ ਸਮੇਂ 'ਚ ਪੈਸਾ ਕਮਾਉਣ ਦਾ ਵੀ ਤੇ ਹਿੰਦੂਤਵੀ ਸਰਕਾਰ ਦਾ ਏਜੰਡਾ ਪਾਸ ਕਰਨ 'ਚ ਕਿ ਪੰਜਾਬ ਦੇ ਬੱਚਿਆਂ ਨੂੰ ਤਬਾਹ ਕਰ ਦਿੱਤਾ ਜਾਵੇ। ਸੋ ਇਹ ਜਿਹੜੇ ਲੋਕ ਗੁਲਾਮੀ ਨੂੰ ਸਵੀਕਾਰ ਕਰ ਗਏ ਨੇ ਉਹ ਮਜੀਠੀਏ ਨੂੰ ਲੁਕੋਈ ਬੈਠੇ ਨੇ। ਪਰ ਅਸੀਂ ਇਸ ਗੱਲੋਂ ਚੰਨੀ ਸਰਕਾਰ ਦਾ ਜ਼ਰੂਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ 7 ਸਾਲ ਤੋਂ ਲਮਕਦੀ ਗੱਲ ਨੂੰ ਜੱਗ ਜ਼ਾਹਿਰ ਕੀਤਾ। ਸੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਜਿਹੜਾ ਕੇਜਰੀਵਾਲ ਨੇ ਮਾਫੀ ਮੰਗੀ ਸੀ ਉਹ ਫਿਰ ਇੱਕ ਧੋਖਾ ਕਰਨ ਲਈ ਪੰਜਾਬ ਦੇ ਲੋਕਾਂ 'ਚ ਆਇਆ ਹੈ। ਉਹ ਪਹਿਲਾਂ ਵੀ ਵਾਅਦਾ ਕਰਕੇ ਗਿਆ ਸੀ ਵੀ ਮੇਰੀ ਸਰਕਾਰ ਬਣਾਓ ਤੇ ਮੈਂ ਦੂਜੇ ਦਿਨ ਹੀ ਮਜੀਠੀਏ ਨੂੰ ਅੰਦਰ ਕਰਾਂਗਾ। ਕੀ ਜੇ ਉਹ ਜਾ ਕੇ ਦਿੱਲੀ ਲਿਖਤੀ ਮਾਫੀ ਮੰਗ ਸਕਦਾ ਕੋਰਟ 'ਚ ਜਾ ਕੇ, ਕਿ ਅੱਜ ਜਿਹੜੇ ਉਹ ਵਾਅਦੇ ਕਰ ਰਿਹਾ ਹੈ ਉਸ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਇਹਦੇ ਉਲਟ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ, ਮੈਂ ਆਪਣੀ ਫੇਸਬੁੱਕ 'ਤੇ ਵੀ ਪਰਸੋਂ ਪਾਈ ਹੈ, ਉਸੇ ਸਮੇਂ 7 ਸਾਲ ਪਹਿਲਾਂ ਮੈਂ ਪਟਿਆਲਾ ਪ੍ਰਧਾਨ ਜੀ ਬਲਵਿੰਦਰ ਸਿੰਘ ਹੁਣੀ, ਗਿੱਲ ਸਾਹਿਬ ਸਾਰੇ ਮੇਰੇ ਨਾਲ ਸੀ, ਸੁੱਖਾ ਸਿੰਘ ਜੀ ਅੱਜ ਵੀ ਇੱਥੇ ਖੜੇ ਨੇ, ਉਸ ਟਾਈਮ ਵੀ ਚੌਂਕ 'ਚ ਖੜੇ ਸੀ। ਅਸੀਂ ਮਜੀਠੀਏ ਦੇ ਖਿਲਾਫ ਇੱਕ 35 ਮਿੰਟ ਦੀ ਉੱਥੇ ਮੁਜ਼ਾਹਰੇ ਵਿੱਚ ਵੀਡੀਓ ਬਣਾਈ ਸੀ, ਪੂਰਾ ਮੁਜ਼ਾਹਰਾ ਕੀਤਾ ਸੀ ਕਿ ਉਹਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਵੇ। ਉਦੋਂ ਜਗਦੀਸ਼ ਭੋਲੇ ਨੇ ਕਿਹਾ ਸੀ ਕਿ ਸਭ ਤੋਂ ਵੱਡਾ ਜਿਹੜਾ ਸਰਗਨਾ ਹੈ ਉਹ ਵਿਕਰਮ ਮਜੀਠੀਆ ਹੈ। ਅਸੀਂ ਤਾਂ ਡਿਲੀਟ ਨਹੀਂ ਕੀਤੀ, ਸਾਨੂੰ ਤਾਂ ਉਹਨੇ ਡਰਾਇਆ ਨਹੀਂ, ਨਾ ਅਸੀਂ ਡਰੇ ਹਾਂ। ਪਰ ਕੇਜਰੀਵਾਲ ਤੇ ਸਾਡੇ 'ਚ ਇਹ ਫਰਕ ਹੈ, ਅਸੀਂ ਹੁਣ ਵੋਟਾਂ 'ਚ ਗੱਲ ਕਰਾਂਗੇ। ਜੇ ਆਪਾਂ ਡਰੱਗ ਮਾਫੀਆ ਨੂੰ ਲੈ ਕੇ ਗੱਲ ਕਰ ਲਈਏ ਤਾਂ ਅਕਾਲੀ ਦਲ ਵੀ ਆਉਂਦਾ, ਅਕਾਲੀ ਦਲ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਲਿਆ ਜਾਂਦਾ ਹੈ। ਤਾਂ ਉਹ ਤਾਂ ਮੌਜੂਦਾ ਸਮੇਂ ਦੇ ਵਿੱਚ ਅੱਜ ਚਾਹੇ ਕਾਂਗਰਸ ਦੀ ਸਰਕਾਰ ਹੈ, ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਰੇਆਮ ਚਿੱਟਾ ਮਿਲਦਾ ਹੈ, ਫਿਰ ਉਹ ਅਸੀਂ ਦੋਸ਼ੀ ਕਿਹਨੂੰ ਮੰਨਾਂਗੇ? 4.5 ਸਾਲ ਸਭ ਨੇ ਦੇਖਿਆ ਕਿ ਬਾਦਲ ਅਮਰਿੰਦਰ ਰਾਹੀਂ ਰਾਜ ਕਰਦੇ ਰਹੇ, BJP ਕਰਵਾਉਂਦੀ ਰਹੀ। ਇਹਦਾ ਮਤਲਬ ਅੱਜ ਇਹ ਸਮਝਣ ਵਾਲਾ ਹੈ ਕਿ BJP, ਅਮਰਿੰਦਰ
ਬਾਦਲ ਜਿਹੜੇ ਪਹਿਲਾਂ ਵੀ ਉਹਦੇ ਯਾਰ ਰਹੇ ਨੇ ਹੁਣ ਵੀ ਯਾਰ ਨੇ। ਇਹ ਸਿਰਫ ਭੁਲੇਖਾ ਪਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕ ਅੱਜ ਕਹਿ ਰਹੇ ਨੇ ਕਿ ਅਸੀਂ ਪਾਰਲੀਮੈਂਟ ਦੇ ਵਿੱਚ ਜਦੋਂ ਕਮੇਟੀ ਮੀਟਿੰਗ ਹੋਈ ਸੀ ਕੈਬਨਿਟ ਦੀ ਵੀ ਅਸੀਂ ਵਿਰੋਧ ਕੀਤਾ ਸੀ, ਉਹ ਸਾਨੂੰ ਮੂਰਖ ਬਣਾ ਰਹੇ ਨੇ। ਮੈਂ ਤੁਹਾਡਾ ਇਹ ਬੇਨਤੀ ਕਰਕੇ ਤੁਹਾਡੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਕਿ ਜਦੋਂ ਪਾਰਲੀਮੈਂਟ ਤੋਂ ਬਾਹਰ ਆ ਗਏ ਹਰਸਿਮਰਤ ਕੌਰ ਨੇ, ਸੁਖਬੀਰ ਸਿੰਘ ਨੇ ਤੇ ਪ੍ਰਕਾਸ਼ ਸਿੰਘ ਨੇ ਇੱਕ ਵੀਡੀਓ ਬਣਾਈ ਕਿ ਇਹ ਕਾਨੂੰਨ ਬਹੁਤ ਚੰਗੇ ਨੇ। ਜਿਹੜੇ ਪਾਰਲੀਮੈਂਟ ਤੋਂ ਬਾਹਰ ਆ ਕੇ ਵੀ, ਕੈਬਨਿਟ ਤੋਂ ਬਾਹਰ ਆ ਕੇ ਵੀ ਕਹਿੰਦੇ ਨੇ ਕਿ ਕਾਨੂੰਨ ਚੰਗੇ ਨੇ, ਕਿਸਾਨੀ ਕਾਨੂੰਨ, ਉਹ ਝੂਠ ਕਿਉਂ ਬੋਲਦੇ ਨੇ ਕਿ ਅਸੀਂ ਅੰਦਰ ਇਹਨਾਂ ਦਾ ਵਿਰੋਧ ਕੀਤਾ ਸੀ। ਜਿਹੜੇ ਕਿ ਬਾਹਰ ਆ ਕੇ ਵੀ ਕਹਿੰਦੇ ਨੇ ਕਿ ਇਹ ਕਾਨੂੰਨ ਚੰਗੇ ਨੇ, ਉਹ ਤਾਂ ਤੁਹਾਡੇ ਕੋਸ਼ਾਂ ਰਾਹੀਂ, ਮੀਡੀਆ ਰਾਹੀਂ, TV 84 ਵੀ ਉਹਨਾਂ ਚੋਂ ਇੱਕ ਹੈ ਜਿਨ੍ਹਾਂ ਦੇ ਉਦਮਾਂ ਨਾਲ ਲੋਕਾਂ ਤੱਕ ਇਹ ਗੱਲ ਪਹੁੰਚੀ ਕਿ ਇਹ ਤਾਂ ਤੁਹਾਡਾ ਗਲਾ ਘੁੱਟਣ ਵਾਲੇ ਲੋਕ ਨੇ। ਸੋ ਉਹ ਅੱਜ ਫਿਰ ਝੂਠ ਬੋਲਦੇ ਨੇ। ਆ ਜਿਹੜਾ ਵਲਟੋਆ ਹੈ ਇਹ ਤਾਂ ਕਹਿੰਦਾ ਸੀ ਵੀ ਕਾਨੂੰਨ ਬਹੁਤ ਚੰਗੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ, ਮੈਂ ਟਾਈਮ ਦੀ ਗੱਲ ਕਰਦਾ, ਇਹ ਕਾਨੂੰਨ ਪਾਸ ਹੋਣ ਤੋਂ ਜਦੋਂ ਕੈਬਨਿਟ ਨੇ ਪਾਸ ਕੀਤੇ, ਪਾਰਲੀਮੈਂਟ ਨੇ ਪਾਸ ਕੀਤੇ, ਉਸ ਤੋਂ ਬਾਅਦ ਦੀ ਵੀਡੀਓ ਹੈ। ਤੇ ਅੱਜ ਕਿਵੇਂ ਕਹਿ ਸਕਦੇ ਅਸੀਂ ਅੰਦਰ ਇਹਦਾ ਵਿਰੋਧ ਕੀਤਾ ਸੀ? ਉਹ ਤਾਂ ਬਾਹਰ ਆ ਕੇ ਵੀ ਹੱਕ ਦੀ ਗੱਲ ਕਰਦੇ ਸੀ। ਉਹ ਤਾਂ ਜਦੋਂ ਤੁਹਾਡੇ ਅਵੇਅਰ ਕਰਨ ਦੇ ਨਾਲ ਲੋਕ ਹੀ ਇਹਨਾਂ ਦੇ ਖਿਲਾਫ ਹੋ ਗਏ। ਇਹਨਾਂ ਨੇ ਸਿਰਫ ਬੀਜੇਪੀ ਨਾਲ ਸਮਝੌਤਾ ਕੀਤਾ ਹੈ ਕਿ ਅਸੀਂ ਵੋਟਾਂ ਲੈ ਕੇ ਫਿਰ ਤੁਹਾਡੇ ਹੋ ਜਾਾਂਗੇ, ਸਾਨੂੰ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦਿਓ। ਇਹ ਹੁਣ ਲੋਕਾਂ ਨੇ ਦੇਖਣਾ ਹੈ ਕਿ ਉਹ ਬੀਜੇਪੀ ਤੋਂ, ਕਾਂਗਰਸ ਤੋਂ, ਬਾਦਲਾਂ ਤੋਂ ਜਾਂ ਅਮਰਿੰਦਰ ਤੋਂ ਮੂਰਖ ਬਣਨਾ ਚਾਹੁੰਦੇ ਨੇ, ਢੀਂਡਸਿਆਂ ਤੋਂ, ਜਾਂ ਆਪਣੇ ਗੁਰੂ ਦੀ ਮੱਤ, ਅੱਜ ਦੇ ਦਿਨ ਦੀ ਮੱਤ ਲੈ ਕੇ ਭਾਵੇਂ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਪਰ ਉਹ ਜ਼ੁਲਮ ਦੇ ਖਿਲਾਫ ਖੜਨਾ ਚਾਹੁੰਦੇ ਨੇ। ਇਹ ਲੋਕਾਂ ਦੇ ਤੀਜੇ ਪਾਸੇ ਬੀਜੇਪੀ ਨੇ ਵੀ ਪੱਤੇ ਖੋਲ੍ਹੇ ਆ। ਜਿਹੜੇ ਆਪਣੇ ਆਪ ਨੂੰ ਬੜੇ ਪੰਥਕ ਦੱਸਦੇ ਸੀ ਉਹ ਵੀ ਹੁਣ ਬੀਜੇਪੀ ਦੀ ਬੋਲੀ ਬੋਲਦੇ ਆਉਂਦੇ ਆ। ਖੁੱਲ੍ਹੇਆਮ ਜਿਹੜਾ ਸ਼ਰੇਆਮ ਬੀਜੇਪੀ ਦੇ ਹੱਕ ਦੇ ਵਿੱਚ ਨਿੱਤਰਦੇ ਨਜ਼ਰ ਆਉਂਦੇ ਆ। ਕੀ ਲੱਗਦਾ ਹੈ ਜੇ ਉਹ ਬੀਜੇਪੀ ਦੇ ਵਿੱਚ ਚਲੇ ਜਾਂਦੇ ਆ, ਜਿਨ੍ਹਾਂ ਨੇ ਕਦੇ ਸ਼੍ਰੋਮਣੀ ਅਕਾਲੀ ਦਲ 'ਚ ਜਾਂ ਕਾਂਗਰਸ ਦੇ ਵਿੱਚ ਰਹਿ ਕੇ ਪੰਜਾਬ ਦੇ ਹਿੱਤਾਂ ਦੀ, ਪੰਜਾਬ ਦੇ ਭਲੇ ਦੀ ਗੱਲ ਨਹੀਂ ਕੀਤੀ, ਉਹ ਬੀਜੇਪੀ ਦੇ ਵਿੱਚ ਜਾ ਕੇ ਪੰਜਾਬ ਦੀ ਗੱਲ ਕਰ ਸਕਦੇ ਆ? ਦੇਖੋ, ਇਹੀ ਗੱਲ ਮੈਂ ਪਹਿਲਾਂ ਕਿਹਾ, ਮੈਂ ਦੁਬਾਰਾ ਕਹਿਣਾ ਕਿ ਜਿਹੜੇ ਲੋਕ ਪਹਿਲਾਂ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਨਸ਼ਿਆਂ 'ਚ ਮਾਰਦੇ ਰਹੇ, ਸਿੱਧੇ ਰੂਪ 'ਚ ਫੇਕ ਐਨਕਾਊਂਟਰਸ ਦੇ ਵਿੱਚ ਮਾਰਦੇ ਰਹੇ, ਜੇ ਉਸ ਵਕਤ ਇਕੱਠੇ ਸੀ, ਹੁਣ ਕੱਲ੍ਹ ਤੱਕ ਇਕੱਠੇ ਸੀ, ਇਹ ਅੱਜ ਵੀ ਇਕੱਠੇ ਨੇ। ਸਿਰਫ ਇਹਨਾਂ ਨੇ ਇਹ ਦੇਖਣਾ ਕਿ ਕਿੰਨੀਆਂ ਵੋਟਾਂ ਕਿਹੜੇ ਰਸਤੇ ਝੂਠ ਬੋਲ ਕੇ ਸਾਨੂੰ ਮਿਲਦੀਆਂ ਨੇ, ਉਹਨਾਂ ਨੇ ਉਹ ਰਸਤੇ ਸਿਰਫ ਬਦਲਣੇ ਨੇ, ਹੋਣਗੇ ਇੱਕ ਹੀ। ਸੋ ਇਹ ਮੇਰਾ ਤਾਂ ਇਹ ਬੇਨਤੀ ਆ, ਸੰਗਤ ਨੂੰ ਬੇਨਤੀ ਆ ਆਪ ਜੀ ਦੇ ਮਾਧਿਅਮ ਰਾਹੀਂ ਕਿ ਬਾਹਰਲੇ ਰਹਿੰਦੇ ਸਿੱਖ ਵੀ ਹੁਣ ਆਮ ਆਦਮੀ ਪਾਰਟੀ ਦੀ ਸਪੋਰਟ ਨਾ ਕਰਨ ਤੁਰ ਪਿਓ ਦੁਬਾਰਾ। ਉਹਨਾਂ ਨੂੰ ਚਾਹੀਦਾ ਹੈ ਕਿ ਜਿਵੇਂ ਉਹ ਬਾਦਲਾਂ ਨੂੰ ਸਮਝ ਗਏ ਨੇ, ਜਿਵੇਂ ਉਹ ਕਾਂਗਰਸ ਨੂੰ ਸਮਝ ਗਏ ਨੇ, ਜਿਵੇਂ ਉਹ ਬੀਜੇਪੀ ਨੂੰ ਸਮਝ ਗਏ ਨੇ, ਉੱਦਾਂ ਹੀ ਆਪ ਨੂੰ ਵੀ ਸਮਝ ਜਾਣ ਤੇ ਆਪਣਾ ਫਰਜ਼ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਪਾਰਟੀ ਕਰ ਰਹੀ ਹੈ ਉਹ ਫਰਜ਼ ਨਿਭਾਉਣ ਤੇ ਕੋਈ ਐਸਾ ਕਰੀਏ ਜਿਹਦੇ ਨਾਲ ਸਿੱਖਾਂ ਦੀ ਮਨੁੱਖਤਾ ਦੀ ਗੱਲ ਹੋਵੇ, ਨਾ ਕਿ ਇਹਨਾਂ ਸੌਦੇਬਾਜ਼ਾਂ ਦੀ, ਇਹਨਾਂ ਵਪਾਰੀਆਂ ਦੀ ਗੱਲ। ਸੰਯੁਕਤ ਮੋਰਚੇ ਦੇ ਵਿੱਚ ਜਥੇਬੰਦੀਆਂ ਰਹਿੰਦੀਆਂ ਨੇ, ਉਹਨਾਂ ਦੇ ਵੱਲੋਂ ਅੱਡ ਫੈਸਲਾ ਲਿਆ ਜਾਂਦਾ, 22 ਜਥੇਬੰਦੀਆਂ ਵੱਲੋਂ ਫੈਸਲਾ ਕਰ ਲਿਆ ਜਾਂਦਾ ਹੈ, ਰਾਜੇਵਾਲ ਨੂੰ CM ਦਾ ਚਿਹਰਾ ਐਲਾਨ ਦਿੱਤਾ ਜਾਂਦਾ ਹੈ। ਕਿ ਇਹ ਲੋਕ ਜੇ ਰਾਜਨੀਤੀ ਦੇ ਵਿੱਚ ਆਉਂਦੇ ਆ ਤਾਂ ਪੰਜਾਬ ਦੇ ਭਲੇ ਦੀ ਇਹ ਲੋਕ ਗੱਲ ਕਰ ਸਕਦੇ, ਉਮੀਦ ਲਾਈ ਜਾ ਸਕਦੀ ਹੈ ਇਹਨਾਂ ਤੋਂ? ਦੇਖੋ, ਮੈਂ ਇੱਕ ਪੋਲੀਟੀਕਲ ਬੰਦਾ, ਮੈਂ ਉਹਦਾ ਚੋਣਾਂ 'ਚ ਆਉਣ ਦਾ ਤਾਂ ਮੈਂ ਵਿਰੋਧ ਨਹੀਂ ਕਰਦਾ, ਪਰ ਮੈਂ ਇਸ ਗੱਲ ਦਾ ਵਿਰੋਧ ਕਰਦਾ ਕਿ ਵਾਇਆ ਹੋ ਕੇ ਨਾ ਆਇਆ ਕਰੋ, ਵਾਇਆ ਹੋ ਕੇ ਨਾ ਆਇਆ ਕਰੋ। ਜੇ ਆਉਣਾ ਤਾਂ ਸਿੱਧਾ ਆਓ। ਪਹਿਲਾਂ ਅੰਨਾ ਹਜ਼ਾਰੇ ਦੇ ਵਾਇਆ ਕੇਜਰੀਵਾਲ ਸਾਹਿਬ ਆ ਗਏ, ਹੁਣ ਕਿਸਾਨ ਅੰਦੋਲਨ ਦੇ ਵਾਇਆ ਰਾਜੇਵਾਲ ਸਾਹਿਬ ਆਉਣ ਨੂੰ ਫਿਰਦੇ ਨੇ। ਇੱਦਾਂ ਵਾਇਆ ਹੋ ਕੇ ਨਾ ਆਇਆ ਕਰੋ, ਚਲਾਕੀਆਂ ਨਾ ਕਰਿਆ ਕਰੋ ਲੋਕਾਂ ਨਾਲ। ਆਉਣਾ ਸਿੱਧੇ ਆਓ ਵੀ ਅਸੀਂ ਇਹ ਲੜਾਈ ਲੜਨੀ ਹੈ, ਪਰ ਮਸ਼ਹੂਰੀ ਤਾਂ ਲਓ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚੋਂ ਤੇ ਲੜ ਲਓ ਇਲੈਕਸ਼ਨਾਂ। ਇਹ ਤਾਂ ਕੇਜਰੀਵਾਲ ਦੀ ਅਗਲੀ ਕਾਪੀ ਹੈ ਜਿਹੜੀ ਪੰਜਾਬ 'ਚ ਰਹਿ ਕੇ ਸਾਡੇ ਨਾਲ ਧੋਖਾ ਕਰੂਗੀ। ਅਸੀਂ ਤਾਂ ਮੈਦਾਨ ਦੇ ਵਿੱਚ ਸਿੱਧੇ ਸਵਾਲ ਜਵਾਬ ਕਰਾਂਗੇ। ਨਾਲੇ ਮੈਂ ਇੱਕ ਹੋਰ ਗੱਲ ਕਹਿਣਾ ਕਿ ਜਿਹੜਾ ਕਿਸਾਨੀ ਮੋਰਚਾ ਸੀ ਨਾ, ਇਹ ਸਾਡੇ ਅਰਥ ਵਿਵਸਥਾ ਦੀ ਇੱਕ ਛੋਟੀ ਜਿਹੀ ਝਲਕ ਸੀ, ਪਰ ਜਿਹੜਾ ਤੁਸੀਂ ਚੋਣਾਂ ਲੜਦੇ ਹੋ ਇਹ ਹਿਊਮਨ ਰਾਈਟਸ, ਧਰਮ ਅਰਥ ਕਾਮ ਮੋਖ ਕਾ ਦਾਤਾ, ਉਹਦੇ ਵਿੱਚ ਧਰਮ ਵੀ ਆਉਂਦਾ ਹੈ, ਅਰਥ ਮਤਲਬ ਪੈਸਾ ਵੀ ਆਉਂਦਾ ਹੈ, ਸਾਰੀ ਚੀਜ਼ ਜਿਹੜੀ ਹੈ ਉਹਦੀ ਗੱਲ ਕਰਦਾ ਜਿਹੜਾ ਬੰਦਾ। ਕੇਵਲ ਕਿਸਾਨੀ ਮੋਰਚੇ ਦੇ ਨਾਲ ਪੰਜਾਬ ਦੇ ਤੇ ਦੇਸ਼ ਦੇ ਮਸਲੇ ਹੱਲ ਨਹੀਂ ਹੋਣੇ। ਵੱਧ ਅਧਿਕਾਰਾਂ ਦੀ ਗੱਲ ਕਰੋ,
ਜਿਹੜਾ ਬਾਦਲ ਸਾਰੀ ਕੌਮ ਨੂੰ ਧਰਮ ਯੁੱਧ ਮੋਰਚੇ ਦੇ ਵਿੱਚ ਝੋਕ ਕੇ ਆਪ ਜਾ ਕੇ ਕਸ਼ਮੀਰ ਦੇ ਵਿੱਚ ਜੋ ਤੋੜਿਆ ਗਿਆ ਵੱਧ ਅਧਿਕਾਰ ਤੋੜੇ ਗਏ 370 ਖਤਮ ਕੀਤੀ ਗਈ, ਉਦੋਂ ਜਾ ਕੇ ਸਿਗਨੇਚਰ ਕਰਾਇਆ। ਉਸੇ ਤਰ੍ਹਾਂ ਹੀ ਰਾਜੇਵਾਲ ਸਾਹਿਬ ਦੱਸਣ ਨਾ ਵੀ ਪਿਛਲੇ ਲੰਮੇ ਸਮੇਂ ਤੋਂ ਹਿਊਮਨ ਰਾਈਟਸ ਦਾ ਜਿਹੜਾ ਇੱਥੇ ਘਾਣ ਹੋਇਆ ਪੰਜਾਬ ਦੇ ਵਿੱਚ, ਉਹਦਾ ਕੀ ਕੀਤਾ। ਹੁਣ ਮੈਂ ਤਾਂ ਸਵਾਲ ਕਰਦਾ ਕਿਉਂਕਿ ਉਹ ਰਾਜਨੀਤੀ 'ਚ ਆ ਗਏ ਨੇ। ਰਾਜਨੀਤੀ 'ਚ ਕੇਵਲ ਛੋਟੀ ਜੀ ਗੱਲ ਨੂੰ ਵੱਡਾ ਕਰਕੇ ਨਹੀਂ ਦੱਸਿਆ ਜਾਂਦਾ, ਵੱਡੀ ਗੱਲ ਕਰਨੀ ਪੈਣੀ ਹੈ ਤੁਹਾਨੂੰ। ਪ੍ਰੋਫੈਸਰ ਸਾਹਿਬ ਲੰਮਾ ਤਜਰਬਾ ਰਿਹਾ ਹੈ, ਮੀਡੀਆ ਸਵਾਲ ਕਰਦਾ, ਮੀਡੀਆ ਦੇ ਸਵਾਲਾਂ ਤੋਂ ਭੱਜ ਜਾਂਦੇ ਆ, ਕਿਤੇ ਨਾ ਕਿਤੇ ਫਿਰ ਜਿਹੜਾ ਸਵਾਲ ਆ ਸਵਾਲਾਂ ਦੇ ਜਵਾਬ ਦੇਣੇ ਹੀ ਬਣਦੇ ਆ। ਫਿਰ ਕੰਨੀ ਕਿਉਂ ਕਤਰਾਈ ਜਾਂਦੀ ਹੈ ਜਦੋਂ ਮੀਡੀਆ ਇੱਕ ਲੋਕਤੰਤਰ ਦਾ ਹਿੱਸਾ ਆ, ਜਦੋਂ ਉਹ ਸਵਾਲਾਂ ਦੇ ਜਵਾਬ ਮੰਗਦਾ ਫਿਰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਬਾਕੀ ਦੇ। ਸੋ ਤੁਸੀਂ ਸਮਝ ਗਏ ਖੁਦ ਵੀ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਸਕਦੇ, ਤੁਸੀਂ ਤਾਂ ਕਿਸੇ ਬੰਦੇ ਨੂੰ ਦੁਨੀਆ ਤੱਕ ਲੈ ਕੇ ਜਾਣਾ ਹੈ। ਫੈਸਲਾ ਦੁਨੀਆ ਨੇ ਕਰਨਾ ਹੈ। ਇਹ ਦੁਨੀਆ ਫੈਸਲਾ ਕਰੇ ਵੀ ਜਿਹੜੇ ਮੀਡੀਆ ਦੇ ਸਵਾਲਾਂ ਦੇ ਜਵਾਬ ਹੀ ਨਹੀਂ ਦੇ ਰਹੇ, ਦੇਣਾ ਚਾਹੁੰਦੇ, ਔਰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਤੇ ਉਹਨਾਂ ਨੂੰ ਉਹ ਲੀਡਰ ਬਣਾਉਣਗੇ। ਸੋ ਇਹ ਤਾਂ ਵਿਚਾਰਾ ਰਾਜੇਵਾਲ ਉਹੀ ਹੈ। ਹਜੇ ਪਿਛਲੇ ਇਲੈਕਸ਼ਨਾਂ 'ਚ ਤਾਂ ਇਹ ਮਿੰਨਤਾਂ ਕਰਕੇ ਸਮਰਾਲੇ ਤੋਂ ਆਪ ਦੀ ਟਿਕਟ ਮੰਗ ਰਿਹਾ ਸੀ ਤੇ ਅੱਜ ਉਹ ਚੀਫ ਮਿਨਿਸਟਰ ਬਣ ਗਿਆ। ਇਹ ਕਿਵੇਂ ਹੋ ਸਕਦਾ ਹੈ? ਸੋ ਇਹ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਤੁਸੀਂ ਜਿਵੇਂ ਅਵੇਅਰ ਕਰ ਰਹੇ ਹੋ, ਤੁਹਾਡਾ ਧੰਨਵਾਦ ਵੀ ਹੈ। ਤੇ TV 84 ਦਾ ਡਾਕਟਰ ਅਮਰਜੀਤ ਸਿੰਘ ਜੀ ਦਾ, ਅਮਰ ਵੀ ਸਾਡਾ ਬੱਚਾ ਉੱਥੇ ਕੰਮ ਕਰਦਾ ਹੈ, ਤੁਸੀਂ ਸਾਰੇ ਉੱਥੇ ਲੱਗੇ ਹੋਏ ਹੋ। ਬੜੀਆਂ ਕਠਿਨਾਈਆਂ ਦੇ ਵਿੱਚ ਤੁਸੀਂ ਬੜੇ ਇਸ ਆਰਥਿਕ ਔਕੜ ਦੇ ਵਿੱਚੋਂ ਤੁਸੀਂ ਲੰਘ ਕੇ ਇਹ ਸੇਵਾ ਨਿਭਾ ਰਹੇ ਹੋ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਰਿਣੀ ਹੋ ਕੇ ਆਪ ਜੀ ਦਾ ਧੰਨਵਾਦ ਕਰਦਾ।